ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਅਮਰੀਕਾ ਦੀਆਂ ਫੋਰਸਿਸ ਨੇ ਇੱਕ ਇਰਾਨ ਦਾ ਜਿਹੜਾ ਕਾਰਗੋ ਵੈਸਲ ਆ, ਸ਼ਿਪ ਆ, ਉਸ ਨੂੰ ਜਿਹੜਾ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਪੋਸਟ ਪਾਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਯੂਐਸ ਸੈਂਟਰਲ ਕਮਾਂਡ ਸੈਂਟਕੌਮ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਦੋਂ ਇਰਾਨੀਅਨ ਸ਼ਿਪ ਨੇ ਨਾਂਹ ਕਰ ਦਿੱਤੀ ਯੂਐਸ ਦੀ ਵਾਰਨਿੰਗਸ ਨੂੰ ਕਿ ਤੁਸੀਂ ਇੱਥੋਂ ਲੰਘ ਨਹੀਂ ਸਕਦੇ, ਤੇ ਉਸ ਤੋਂ ਬਾਅਦ ਯੂਐਸ ਦੀਆਂ ਫੌਜਾਂ ਨੇ ਫਾਇਰਿੰਗ ਵੀ ਕੀਤੀ ਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਆਪਣੇ ਜਿਹੜੇ ਯੂਐਸ ਦੇ ਮਰੀਨਸ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਸੋ ਇਹਦੇ ਨਾਲ ਜਿਹੜੀ ਇੱਕ ਤਰ੍ਹਾਂ ਦੇ ਨਾਲ ਐਸਕੇਲੇਸ਼ਨ ਆ, ਤੇ ਸੀਜ਼ ਫਾਇਰ ਹੋਈ ਆ, ਉਹ ਖਤਰੇ ਦੇ ਵਿੱਚ ਹੈਗੀ ਆ। ਦੂਸਰੇ ਪਾਸੇ ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹ ਰਿਪੋਰਟ ਕਰ ਰਹੀ ਆ ਵੀ ਤਹਿਰਾਨ ਤੇ ਵਾਸ਼ਿੰਗਟਨ ਦੋਨੋਂ ਹੀ ਪਲਾਨ ਕਰ ਰਹੇ ਆ ਪਾਕਿਸਤਾਨ ਦੇ ਵਿੱਚ ਗੱਲਬਾਤ ਦੀ। ਹਾਲਾਂਕਿ ਤਹਿਰਾਨ ਈਰਾਨ ਵਾਲੇ ਵਾਰ-ਵਾਰ ਕਹਿ ਰਹੇ ਆ ਵੀ ਨਹੀਂ ਅਸੀਂ ਗੱਲ ਨਹੀਂ ਕਰਨੀ ਹੈਗੀ। ਪਰ ਨਿਊਯਾਰਕ ਟਾਈਮ ਦੇ ਮੁਤਾਬਿਕ ਕਹਿੰਦੇ ਵੀ ਡਿਸਪਾਈਟ ਜਿਹੜੇ ਮਿਕਸ ਮੈਸੇਜ ਆ ਰਹੇ ਆ ਪਬਲਿਕ ਦੇ ਵਿੱਚ, ਬਹੁਤ ਸਾਰੇ ਜਿਹੜੇ ਇਰਾਨੀਅਨ ਆਫੀਸ਼ੀਅਲਸ ਆ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਆ ਵੀ ਉਹਨਾਂ ਦਾ ਜਿਹੜਾ ਡੈਲੀਗੇਸ਼ਨ ਆ ਉਹ ਇਸਲਾਮਾਬਾਦ ਨੂੰ ਜਾ ਰਿਹਾ ਆ। ਤੇ ਜਦੋਂ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਉਹ ਵੀ ਜਿਹੜੇ ਆ ਇਸਲਾਮਾਬਾਦ ਦੁਆਰਾ ਕੀ ਫਿਰ ਜਾ ਰਹੇ ਹੈਗੇ ਆ। ਸੋ ਪਰ ਜਦੋਂ ਇਹ ਜਹਾਜ਼ ਕਬਜ਼ੇ ਦੇ ਵਿੱਚ ਜਿਹੜਾ ਵੈਸਲ ਲੈ ਲਿਆ ਸੀ ਸਮੁੰਦਰੀ ਜਹਾਜ਼, ਉਹ ਤੋਂ ਬਾਅਦ ਕਾਫੀ ਜਿਹੜੀ ਦੁਨੀਆ ਦੇ ਵਿੱਚ ਗਲੋਬਲੀ ਹਲਚਲ ਫੇਰ ਮਚ ਗਈ ਵੀ ਕਿਤੇ ਲੜਾਈ ਜਿਹੜੀ ਦੁਬਾਰਾ ਕੀ ਫੇਰ ਨਾ ਸ਼ੁਰੂ ਹੋ ਜਾਵੇ। ਕਿਉਂਕਿ ਇੱਕ ਤਾਂ ਇਹ ਆ ਵੀ 21 ਤਰੀਕ ਮੇਰੇ ਖਿਆਲ ਨਾਲ ਦਿੱਤੀ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਉਸ ਤੋਂ ਪਹਿਲਾਂ ਆਪਣਾ ਜਿਹੜਾ ਆ ਐਗਰੀਮੈਂਟ ਕਰ ਲਓ, ਨਹੀਂ ਤਾਂ ਫਿਰ ਅਸੀਂ ਜਿਹੜਾ ਆ ਅਟੈਕ ਕਰ ਸਕਦੇ ਹੈਗੇ ਆ। ਸੋ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਹੁਣੀ ਉਹ ਵਾਸ਼ਿੰਗਟਨ ਤੋਂ ਚੱਲਣ ਵਾਲੇ ਆ ਇਸਲਾਮਾਬਾਦ ਨੂੰ। ਸੋ ਕੱਲ ਨੂੰ ਜਾਣਗੇ, ਮੋਸਟ ਪ੍ਰੋਬਬਲੀ ਟਿਊਜ਼ਡੇ ਨੂੰ ਕਹਿ ਰਹੇ ਆ ਵੀ 2 ਜਿਹੜੇ ਯੂਐਸ ਦੇ ਆਫੀਸ਼ੀਅਲਸ ਆ ਉਹ ਦੱਸ ਰਹੇ ਹੈਗੇ ਆ। ਤੇ 2 ਇਰਾਨੀਅਨ ਆਫੀਸ਼ੀਅਲਸ ਮੁਹੰਮਦ ਬਾਗੇਰ ਗਾਲੀਬੈਫ ਤੇ ਇੱਕ ਉਹਨਾਂ ਦਾ ਇਨਫਲੂਐਂਸ਼ੀਅਲ ਪੋਲੀਟੀਕਲ ਤੇ ਮਿਲਟਰੀ ਫਿਗਰ ਜਿਹਨੇ ਪਿਛਲੀ ਵਾਰੀ ਵੀ ਗੱਲਬਾਤ ਕੀਤੀ ਸੀ, ਉਹ ਵੀ ਕਹਿੰਦੇ ਭਈ ਜਾ ਰਹੇ ਹੈਗੇ ਆ। ਕਿਉਂਕਿ 2 ਦਿਨਾਂ ਦੇ ਵਿੱਚ 2 ਵੀਕਾਂ ਦੀ ਜਿਹੜੀ ਸੀਜ਼ ਫਾਇਰ ਸੀ ਉਹ ਖਤਮ ਹੋ ਜਾਣੀ ਹੈਗੀ ਆ। ਜੀ, ਕੱਲ ਨੂੰ ਖਤਮ ਹੋ ਰਹੀ ਆ ਜਿਹੜੀ ਹਰਜੋਤ ਸਿੰਘ ਜੀ ਉਹ ਸੀਜ਼ ਫਾਇਰ। ਸੋ ਦੇਖਦੇ ਆ ਵੀ ਇਸ ਦੇ ਵਿੱਚ ਕੀ ਹੁੰਦਾ ਆ। ਇੱਕ ਵੀਡੀਓ ਤਾਂ ਹਰਜੋਤ ਸਿੰਘ ਜੀ ਇਹ ਘੁੰਮ ਰਹੀ ਸੀ ਕਿ ਵੀ ਇੰਜਨ ਰੂਮ ਦੇ ਵਿੱਚ ਉਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਆ, ਪਰ ਆਲਰੇਡੀ ਜਿਹੜਾ ਉਹਨੂੰ 900 ਫੁੱਟ ਲੰਬੀ ਤੇ 에ਅਰਕ੍ਰਾਫਟ ਕੈਰੀਅਰ ਜਿੰਨਾ ਜਿਹੜਾ ਕਹਿੰਦੇ ਭਾਰ ਆ, ਟੂਸਕਾ ਕਰਕੇ ਜਿਹੜੀ ਇਰਾਨੀਅਨ ਫਲੈਗਡ ਕਾਰਗੋ ਸ਼ਿਪ ਆ, ਉਸ ਦੇ ਉੱਤੇ ਨੇਵਲ ਬਲੋਕੇਡ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਰੋਕ ਲਿਆ ਸੀਗਾ। ਨੇਵੀ ਦਾ ਗਾਈਡਡ ਮਿਜ਼ਾਈਲ ਡਿਸਟਰੋਇਰ USS ਸਪਰੂਐਂਸ ਉਸਨੇ ਇੰਟਰਸੈਪਟ ਇਸ ਨੂੰ ਕਰ ਲਿਆ ਸੀਗਾ ਗਲਫ ਆਫ ਓਮਾਨ ਦੇ ਵਿੱਚ। ਕਹਿੰਦੇ ਵੀ ਕਈ ਵਾਰਨਿੰਗਸ ਜਿਹੜੀਆਂ ਇਸ ਨੂੰ ਦਿੱਤੀਆਂ ਗਈਆਂ ਸੀ, ਇਰਾਨੀਅਨ ਕਰੂ ਨੇ ਨਹੀਂ ਸੁਣੀ ਤੇ ਫਿਰ ਕਹਿੰਦੇ ਵੀ ਅਮਰੀਕਾ ਦੀ ਨੇਵੀ ਦੀ ਸ਼ਿਪ ਨੇ ਇਸ ਨੂੰ ਰਾਹ ਦੇ ਵਿੱਚ ਹੀ ਜਿਹੜਾ ਉਹ ਰੋਕ ਲਿਆ। ਤੇ ਇੰਜਨ ਰੂਮ ਦੇ ਵਿੱਚ ਪਹਿਲੋਂ ਇੱਕ ਹਿਸਾਬ ਦੇ ਨਾਲ ਬੰਬ ਸਿੱਟਿਆ ਕਹਿ ਲਓ ਜਾਂ ਮਿਜ਼ਾਈਲ ਸਿੱਟੀ, ਤੇ ਇੰਜਨ ਰੂਮ ਦੇ ਵਿੱਚ ਮਘੋਰੀ ਕਰਨ ਤੋਂ ਬਾਅਦ 'ਚ ਹੋਲ ਕਰਨ ਤੋਂ ਬਾਅਦ 'ਚ US ਮਰੀਨਸ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਸੋ ਇਰਾਨ ਦੇ ਦੁਆਰਾ ਵੀ ਅਮਰੀਕਾ ਦੀਆਂ ਜਿਹੜੀਆਂ ਸ਼ਿਪਸ ਦੇ ਉੱਤੇ ਪਹਿਲਾਂ ਗੋਲੀਬਾਰੀ ਕੀਤੀ ਜਿਹੜੀ ਉਹ ਗਈ ਸੀਗੀ, ਉਸ ਤੋਂ ਹੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਇੱਦਾਂ ਲੱਗ ਰਿਹਾ ਆ ਵੀ ਟਰੰਪ ਹੁਣਾਂ ਨੇ ਇਹ ਜਿਹੜਾ ਫੈਸਲਾ ਆ ਉਹ ਕੀਤਾ ਆ। ਸੋ ਸੀਜ਼ ਫਾਇਰ ਐਗਰੀਮੈਂਟ ਦੀ ਟਰੰਪ ਹੁਣਾਂ ਨੇ ਕਿਹਾ ਵੀ ਵਾਇਲੇਸ਼ਨ ਕੀਤੀ ਆ ਸਟੇਟ ਆਫ ਹਾਰਮੋਜ਼ 'ਚ ਜਦੋਂ ਉਹਨਾਂ ਨੇ ਬੁਲੇਟਸ ਫਾਇਰ ਕੀਤੀਆਂ, ਇੱਕ ਫਰਾਂਸ ਦੀ ਸ਼ਿਪ ਦੇ ਉੱਤੇ, ਇੱਕ ਫਰੇਟਰ ਦੇ ਉੱਤੇ ਜਿਹੜਾ UK ਦੇ ਉੱਤੇ ਆ। ਇਹ ਨਾਈਸ ਕਹਿੰਦੇ ਵੀ ਨਹੀਂ ਸੀਗਾ, ਤੇ ਹੁਣ ਇਸ ਤਰੀਕੇ ਦੇ ਨਾਲ ਇਹ ਜਿਹੜਾ ਉਹ ਚੱਲ ਰਿਹਾ। ਸੋ ਕਹਿੰਦੇ ਵੀ $500 ਮਿਲੀਅਨ ਅ ਡੇ ਉਹਨਾਂ ਨੂੰ ਜਿਹੜਾ ਹੁਣ ਬਲੋਕੇਡ ਦੇ ਕਰਕੇ ਨੁਕਸਾਨ ਜਿਹੜਾ ਉਹ ਝੱਲਣਾ ਜਿਹੜਾ ਉਹ ਪੈ ਰਿਹਾ ਆ। 2 ਘੰਟੇ ਪਹਿਲਾਂ ਟਰੰਪ ਉਹਨਾਂ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਪੋਸਟ ਪਾਈ ਹੈ। ਕਹਿੰਦੇ ਵੀ ਜਿਹੜੀ ਅਕਸਰ ਗੱਲ ਆਖੀ ਜਾਂਦੀ ਵੀ ਇਜ਼ਰਾਈਲ ਨੇ ਮੈਨੂੰ ਗੱਲਾਂ ਚਲਾ ਕੇ ਇਰਾਨ ਦੇ ਨਾਲ ਲੜਾਈ 'ਚ ਜਿਹੜਾ ਉਹ ਲਾ ਲਿਆ, ਕਹਿੰਦੇ ਵੀ ਇਹ ਗੱਲ ਗਲਤ ਆ। ਉਹਨਾਂ ਨੇ ਮੈਨੂੰ ਟਾਕ ਨਹੀਂ ਕੀਤਾ ਇਸ ਜਿਹੜੀ ਲੜਾਈ ਦੇ ਵਿੱਚ। ਇਹ ਜਿਹੜੀ ਲੜਾਈ ਆ 7 ਅਕਤੂਬਰ ਤੋਂ ਬਾਅਦ ਦਾ ਜਿਹੜਾ ਇਹ ਨਤੀਜਾ ਹੈਗਾ ਆ। ਤੇ ਕਹਿੰਦੇ ਮੇਰੇ ਜੀਵਨ ਭਰ ਮੈਂ ਇਹੀ ਜਿਹੜੀ ਸੋਚ ਸੀਗੀ ਵੀ ਇਰਾਨ ਦੇ ਕੋਲ ਕਦੇ ਵੀ ਨਿਊਕਲੀਅਰ ਵੈਪਨ ਜਿਹੜਾ ਉਹ ਨਹੀਂ ਹੋ ਸਕਦਾ ਹੈਗਾ। ਤੇ ਨਾਲ ਦੇ ਨਾਲ ਇਸੇ ਪੋਸਟ ਦੇ ਵਿੱਚ ਜਿਹੜੀ ਫੇਕ ਨਿਊਜ਼ ਦੇ ਉੱਤੇ ਪੰਡਤ ਤੇ ਪੋਲ ਦੇ ਉੱਤੇ ਵੀ ਉਹਨਾਂ ਨੇ ਨਜ਼ਲਾ ਜਿਹੜਾ ਝਾੜਿਆ। ਕਹਿੰਦਾ ਵੀ 90% ਖਬਰਾਂ ਜਿਹੜੀਆਂ ਉਹ ਝੂਠੀਆਂ ਹੁੰਦੀਆਂ ਆ। 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਕਹਿੰਦੇ ਜੀ ਰਿਗ ਹੋਈ ਸੀ, ਜਿਹੜੀ ਇਹ ਕਾਫੀ ਬੁਰੀ ਤਰ੍ਹਾਂ ਹਾਰੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜੋ ਵੈਨੇਜ਼ੁਏਲਾ ਦੇ ਵਿੱਚ ਨਤੀਜੇ ਆਏ ਆ
ਉਹਦੇ ਬਾਰੇ ਕਹਿੰਦੇ ਵੀ ਮੀਡੀਆ ਕੋਈ ਗੱਲਬਾਤ ਨਹੀਂ ਕਰ ਰਿਹਾ ਤੇ ਕਹਿੰਦੇ ਵੀ ਈਰਾਨ ਦੇ ਵਿੱਚ ਜਿਹੜੇ ਨਤੀਜੇ ਆ ਉਹ ਵੀ ਬਹੁਤ ਅਮੇਜ਼ਿੰਗ ਹੋਣਗੇ ਤੇ ਜਿਹੜੇ ਈਰਾਨ ਦੇ ਨਵੇਂ ਲੀਡਰ ਰਜੀਮ ਚੇਂਜ ਉਹਨਾਂ ਨੇ ਬ੍ਰੈਕਟ ਦੇ ਵਿੱਚ ਪਾਇਆ, ਕਹਿੰਦੇ ਵੀ ਜੇ ਉਹ ਸਮਾਰਟ ਹੋਣ ਤਾਂ ਈਰਾਨ ਦਾ ਵਧੀਆ ਤੇ ਸੁਨਹਿਰੀ ਭਵਿੱਖ ਜਿਹੜਾ ਇਸ ਦੇ ਵਿੱਚ ਹੋ ਸਕਦਾ ਆ। ਇਹ ਟਰੰਪ ਹੁਣਾਂ ਨੇ ਹੁਣੇ ਜਿਹੜਾ 2 ਘੰਟੇ ਪਹਿਲਾਂ ਇਹ ਟਵੀਟ ਜਿਹੜਾ ਉਹ ਕੀਤਾ ਸੀਗਾ। ਸੋ ਈਰਾਨ ਵਾਲੇ ਆਨਾਕਾਨੀ ਕਰ ਰਹੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਆ ਗੱਲਬਾਤ ਨੂੰ ਜਿਹੜਾ ਉਹ ਲੈ ਕੇ ਤੇ ਜਿਹੜਾ ਉੱਥੇ ਟੈਨਸ਼ਨ ਆ ਇਸ ਟਾਈਮ ਸਟੇਟ ਆਫ ਹਾਰਮੁਜ਼ ਦੇ ਵਿੱਚ ਉਹ ਖਾਸੀ ਜ਼ਿਆਦੀ ਜਿਹੜੀ ਉਹ ਵਧੀ ਪਈ ਹੈਗੀ ਆ। ਅਮਰੀਕਾ ਵਾਲੇ ਕਹਿ ਰਹੇ ਆ ਵੀ ਸਾਡੀ ਜਿਹੜੀ ਟੀਮ ਆ ਉਹ ਉਧਰ ਨੂੰ ਜਾ ਰਹੀ ਆ, ਕੱਲ੍ਹ ਇਹ ਜਾ ਰਹੇ ਸੀ ਨਹੀਂ ਸੀ ਜਾ ਰਹੇ, ਸੋ ਇਸ ਟਾਈਮ ਕੁਝ ਨਹੀਂ ਪਤਾ ਲੱਗ ਰਿਹਾ, ਕਨਫਿਊਜ਼ਨ ਜਿਹੜੀ ਉਹ ਖਾਸੀ ਵਧੀ ਪਈ ਆ। ਉਧਰ ਇਹ ਪਤਾ ਲੱਗਾ ਵੀ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਈਰਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਵੀ ਸਿੱਧੀ ਗੱਲਬਾਤ ਕੀਤੀ ਹੈ, ਸ਼ਾਇਦ ਉਹ ਵੀ ਮਨਾ ਰਹੇ ਹੋਣ ਵੀ ਭਾਈ ਕੋਈ ਨਹੀਂ, ਆਜੋ ਗੱਲਬਾਤ ਕਰਕੇ ਜਿਹੜਾ ਦੇਖਦੇ ਆ ਫਿਰ ਹੋਰ ਅੱਗੇ ਕਿਵੇਂ ਜਿਹੜਾ ਉਹ ਗੱਲ ਨੂੰ ਜਿਹੜਾ ਉਹ ਵਧਾਇਆ ਜਾਂਦਾ ਹੈ। ਸੋ JD ਵੈਂਸ ਲੀਡ ਕਰਨਗੇ ਅਮਰੀਕਾ ਦਾ ਜਿਹੜਾ ਐਨਵੋਏ। ਪਿਛਲੇ ਹਫਤੇ ਦੇ ਵਿੱਚ ਤੇ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲ ਗਈ ਸੀ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਖੁਦ ਜਾ ਸਕਦੇ ਆ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਇਸ ਗੱਲਬਾਤ ਨੂੰ ਜਿਹੜਾ ਉਹ ਸਿਰੇ ਚਾੜਨ ਦੇ ਲਈ, ਪਰ ਉਸ ਪਾਸੇ ਵੱਲ ਨੂੰ ਅਜੇ ਕੋਈ ਜਿਹੜੀ ਗੱਲ ਆ ਉਹ ਵੱਧਦੀ ਨਜ਼ਰ ਨਹੀਂ ਆ ਰਹੀ ਹੈਗੀ ਜੀ। ਸੋ ਬਿਲਕੁਲ ਅਮਰੀਕਾ ਨੇ 27 ਦੇ ਕਰੀਬ ਜਿਹੜੇ ਸ਼ਿਪ ਆ ਉਹਨਾਂ ਨੂੰ ਇਰਾਨੀਅਨ ਪੋਰਟਸ ਦੇ ਵਿੱਚ ਐਂਟਰ ਕਰਨ ਤੋਂ ਰੋਕ ਦਿੱਤਾ ਹੈਗਾ ਆ। ਇਹ US ਦੀ ਜਿਹੜੀ ਸੈਂਟਰਲ ਕਮਾਂਡ ਆ ਉਹ ਦੱਸ ਰਹੀ ਹੈਗੀ ਆ। ਸੈਕੰਡ ਵੀਕ ਹੋ ਗਿਆ ਅਮਰੀਕਾ ਨੇ ਜਦੋਂ ਸਟੇਟ ਆਫ ਹਾਰਮੁਜ਼ ਨੂੰ ਬਲੌਕ ਕੀਤਾ ਹੋਇਆ ਹੈਗਾ ਤੇ 27 ਸ਼ਿਪ ਹੁਣ ਤੱਕ ਹੋ ਗਿਆ ਜਿਨ੍ਹਾਂ ਨੂੰ ਨਹੀਂ ਜਾਣ ਦਿੱਤਾ। ਬਾਕੀ ਜਿਹੜਾ ਸ਼ਿਪ ਉਹਨੀ ਕਬਜ਼ੇ 'ਚ ਲਿਆ ਮਰੀਨਸ ਨੇ, ਉਹਦੇ ਉੱਤੇ 5000 ਦੇ ਕਰੀਬ ਕੰਟੇਨਰਸ ਆ ਤੇ ਉਹ ਕੱਲਾ ਕੰਟੇਨਰ ਜੋ ਆ ਉਸ ਨੂੰ ਮਰੀਨਸ ਚੈੱਕ ਕਰ ਰਹੇ ਹੈਗੇ ਆ। ਤੇ ਟੈਂਕਰ ਟ੍ਰੈਫਿਕ ਜਿਹੜਾ ਸਟੇਟ ਆਫ ਹਾਰਮੁਜ਼ ਦੇ ਵਿੱਚ ਆ ਉਹ ਸਟੈਂਡ ਸਟਿਲ ਆ, ਉੱਥੇ ਕੋਈ ਹਿਲਜੁਲ ਨਹੀਂ ਹੋ ਰਹੀ, ਕੋਈ ਅੱਗੇ ਨਹੀਂ ਜਾ ਰਿਹਾ, ਕੋਈ ਪਿੱਛੇ ਨਹੀਂ ਜਾ ਰਿਹਾ, ਟੋਟਲੀ ਜਿਹੜਾ ਬੰਦ ਕੀਤਾ ਹੋਇਆ ਹੈਗਾ ਆ। ਸਟੇਟ ਆਫ ਹਾਰਮੁਜ਼ ਟੋਟਲੀ ਕਹਿੰਦੇ ਪਈ ਇਸ ਟਾਈਮ ਰੁਕੀ ਹੋਈ ਹੈਗੀ ਆ। ਸਟੇਟ ਡਿਪਾਰਟਮੈਂਟ ਨੇ ਇੱਕ ਵਾਰਨਿੰਗ ਜਾਰੀ ਕੀਤੀ ਆ ਖਾਸ ਕਰਕੇ ਅਮਰੀਕਨ ਸਿਟੀਜ਼ਨਸ ਦੇ ਲਈ ਜੋ ਇਰਾਨ ਦੇ ਵਿੱਚ ਹੈਗੇ ਆ ਵੀ ਉੱਥੋਂ ਤੁਹਾਨੂੰ ਨਿਕਲ ਜਾਣਾ ਚਾਹੀਦਾ। ਇਰਾਕ ਤੇ ਇਰਾਨ ਦੇ ਜਿਹੜੇ ਇੱਕ ਕਹਿੰਦੇ ਵੀ ਟੈਰਰਿਸਟ ਮਿਲਟਰੀ ਗਰੁੱਪ ਹੈਗੇ ਆ, ਇਕੱਠਾ ਉਹਨਾਂ ਦਾ ਗਰੁੱਪ ਆ, ਉਹ ਟਰਾਈ ਕਰ ਰਹੇ ਆ ਵੀ ਅਮਰੀਕਨ ਸਿਟੀਜ਼ਨ ਜਾਂ US ਦੇ ਜਿਹੜੇ ਐਸੋਸੀਏਟਸ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਥਰੂ ਆਊਟ ਇਰਾਕ। ਸੋ ਇਰਾਕ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਹੈ ਜੋ US ਦੀ ਐਮਬੈਸੀ ਆ ਬਗਦਾਦ ਦੇ ਵਿੱਚ, ਉਹਨਾਂ ਨੂੰ ਜਲਦੀ ਤੋਂ ਜਲਦੀ ਕੰਟੈਕਟ ਕਰੋ ਤੇ ਡੂ ਨਾਟ ਟਰੈਵਲ ਵਾਰਨਿੰਗ ਜਿਹੜੀ ਆ ਇਰਾਕ ਨੂੰ ਜਾਰੀ ਕਰ ਦਿੱਤੀ ਗਈ ਹੈਗੀ ਆ। ਪ੍ਰੈਜ਼ੀਡੈਂਟ ਮਸੂਦ ਪੇਜ਼ੇਕਸ਼ੀਅਨ ਜੋ ਈਰਾਨ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਨਜਸਟਿਸ ਤੇ ਬਹੁਤ ਜਿਹੜੀਆਂ ਸਖਤ ਡਿਮਾਂਡਸ ਹੈਗੀਆਂ ਅਮਰੀਕਾ ਦੀਆਂ ਉਹਦੇ ਅਗੇਂਸਟ ਆ, ਪਰ ਜੰਗ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਦਿੰਦਾ ਤੇ ਇਹ ਸਿਰਫ ਗੱਲਬਾਤ ਦੇ ਰਾਹੀਂ ਕਾਮ এনवायरमेंट ਦੇ ਥਰੂ ਜਿਹੜੀ ਸੋਲਵ ਕੀਤਾ ਜਾ ਸਕਦਾ ਆ। ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ ਆ। ਯੋਸੇਫ ਔਨ ਜੋ ਲੈਬਨੀਜ਼ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਇੱਕ ਸਾਈਮਨ ਕਰਾਮ ਜੋ ਉਹਨਾਂ ਦਾ ਸਾਬਕਾ ਰਾਸ਼ਟਰਪਤੀ ਆ, ਸਾਬਕਾ ਐਂਬੈਸਡਰ ਆ ਸੌਰੀ, ਉਹ US ਨੂੰ ਅਪਾਇੰਟ ਕੀਤਾ ਹੈਗਾ ਤਾਂ ਕਿ ਜਿਹੜੀ ਇਜ਼ਰਾਈਲ ਦੇ ਨਾਲ ਉਹਨਾਂ ਦੀ ਗੱਲਬਾਤ ਆ ਉਸ ਨੂੰ ਅੱਗੇ ਵਧਾਇਆ ਜਾ ਸਕੇ। ਜਿਹੜੀਆਂ ਬਾਹਰ ਦੀਆਂ 에ਅਰਲਾਈਨ ਆ ਫੋਰਨ 에ਅਰਲਾਈਨਸ, ਉਹਨਾਂ ਨੂੰ ਹੌਲੀ-ਹੌਲੀ ਜਿਹੜਾ ਆ ਆਪਰੇਸ਼ਨ ਕਰਨ ਦੇ ਲਈ ਕਤਰ ਦੇ ਵਿੱਚ ਚਾਲੂ ਕਰ ਦਿੱਤਾ ਗਿਆ ਹੈਗਾ। ਉੱਥੇ ਦੀ ਜਿਹੜੀ ਸਿਵਲ ਅਥਾਰਟੀ ਆ, ਉਹ ਸਿਵਲ ਏਵੀਏਸ਼ਨ ਅਥਾਰਟੀ ਉਹ ਦੱਸ ਰਹੀ ਆ। ਸੋ ਕਤਰ ਦੇ ਵਿੱਚ ਹੌਲੀ-ਹੌਲੀ ਜਿਹੜੀਆਂ ਫਲਾਈਟਸ ਆ ਉਹ ਵੱਧ ਰਹੀਆਂ ਹੈਗੀਆਂ, ਜਿਹੜੀਆਂ ਟੂ ਐਂਡ ਫਰੋਮ ਕਤਰ ਜਾ ਰਹੀਆਂ ਹੈਗੀਆਂ। ਇਰਾਨ ਦੇ ਮਿਲਟਰੀ ਨੇ ਇਹ ਕਿਹਾ ਆ ਵੀ ਅਸੀਂ US ਦੀ ਮਿਲਟਰੀ ਦੇ ਅਗੇਂਸਟ ਸਖਤ ਐਕਸ਼ਨ ਲਵਾਂਗੇ ਜਦੋਂ ਤੋਂ ਸਾਡਾ ਸ਼ਿਪ ਉਹਨਾਂ ਨੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈਗਾ ਆ। ਸੋ JD ਵੈਂਸ ਇੱਕ ਵਾਰੀ ਕਾਫੀ ਕਸੂਤੀ ਸਥਿਤੀ 'ਚ ਫਸੇ ਹੋਏ ਆ, ਕਹਿੰਦੇ ਵੀ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਇਹ ਸੀ ਵੀ ਉਹ ਜੰਗ ਦੇ ਅਗੇਂਸਟ ਆ, ਪਰ ਉਹ ਹੁਣ ਫਸ ਗਿਆ ਟਰੰਪ ਉਹਨਾਂ ਦੇ ਨਾਲ ਤੇ ਹੁਣ ਉਹ ਜੇ ਡੀਲ ਨਹੀਂ ਬਣਦੀ ਤੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਹੋਊਗੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਜਿਹੜੀ 2028 ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ। ਜੀ ਬਿਲਕੁਲ। ਇਸੇ ਦੇ ਵਿੱਚ ਹੀ ਲੈਬਨਾਨ ਵਾਲੇ ਜਿੱਦਾਂ ਤੁਸੀਂ ਦੱਸ ਰਹੇ ਆ ਤੇ ਉਧਰ ਫਰਾਂਸ ਵਾਲੇ ਜਿਹੜੇ ਮੈਕਰੋਂ ਆ, ਉਹਨਾਂ ਨੇ ਈਰਾਨ ਤੇ US ਨੂੰ ਹਾਰ ਲਾਈ ਆ, ਕਹਿੰਦੇ ਵੀ ਡੀਐਸਕੇਲੇਟ ਕਰੋ ਭਾਈ, ਲੜਾਈ ਨੂੰ ਵਧਾਓ ਨਾ, ਠੰਡੇ ਜਿਹੜੇ ਉਹ ਹੁਣ ਤੱਕ ਜੇ ਦੇਖਿਆ ਜਾਵੇ US ਤੇ ਈਰਾਨ ਦੇ ਵਿੱਚ ਪਿਛਲੇ ਕੁਛ ਮਹੀਨਿਆਂ 'ਚ 3 ਵੱਖ-ਵੱਖ ਥਾਵਾਂ ਦੇ ਉੱਤੇ ਗੱਲਬਾਤ ਹੋ ਚੁੱਕੀ ਆ। ਪਹਿਲਾਂ ਜਿਹੜੀ ਓਮਾਨ ਦੇ ਵਿੱਚ ਹੋਈ, ਜਿੱਥੇ ਕਈ ਰਾਊਂਡਸ ਦੀ, ਕਈ ਗੇੜਾਂ ਦੀ ਜਿਹੜੀ ਉੱਥੇ ਹਾਈ ਲੈਵਲ ਮੀਟਿੰਗ ਆ
ਉਹ ਚੱਲਦੀਆਂ ਰਹੀਆਂ। ਓਮਾਨ ਮੀਡੀਏਟ ਜਿਹੜਾ ਇਸ ਦੇ ਵਿੱਚ ਕਰ ਰਿਹਾ ਸੀਗਾ। ਅਪ੍ਰੈਲ 2025 ਤੋਂ ਇਹ ਜਿਹੜਾ ਉਹ ਸ਼ੁਰੂ ਹੋਇਆ ਸੀ। ਇਸੇ ਦਰਮਿਆਨ ਹੀ ਇਜ਼ਰਾਈਲ ਨੇ ਉਦੋਂ ਜੁਲਾਈ ਦੇ ਵਿੱਚ ਈਰਾਨ ਦੇ ਉੱਤੇ 12 ਦਿਨਾਂ ਦੀ ਜਿਹੜੀ ਉਹ ਲੜਾਈ ਹੋਈ ਸੀ। ਫਿਰ ਕਹਿੰਦੇ ਜੀ ਸੀਜ਼ਫਾਇਰ ਜਿਹੜੀ ਹੋ ਗਈ। ਅਮਰੀਕਾ ਨੇ ਵੀ B-2 ਬੋਂਬਰਸ ਦੇ ਨਾਲ ਈਰਾਨ ਦੇ ਜਿਹੜੇ ਨਿਊਕਲੀਅਰ ਫੈਸਿਲਿਟੀਜ਼ ਆ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ, ਟਰੰਪ ਨੇ ਕਿਹਾ ਸੀਗਾ ਵੀ ਭਾਈ ਸਾਰਾ ਕੁਝ ਖਤਮ ਕਰ ਦਿੱਤਾ, ਹੁਣ ਇਹ ਕੁਝ ਬਣਾ ਨਹੀਂ ਸਕਦੇ। ਪਰ ਉਹ ਤੋਂ ਫਿਰ ਆਪਾਂ ਦੇਖਿਆ ਵੀ 7-8 ਮਹੀਨਿਆਂ ਬਾਅਦ ਦੁਬਾਰਾ ਇਹੀ ਗੱਲ ਦੇ ਉੱਤੇ ਵੀ ਇਹ ਨਿਊਕਲੀਅਰ ਬੰਬ ਨਾ ਜਿਹੜਾ ਉਹ ਬਣਾ ਲੈਣ, ਜਦ ਕਿ ਉਹ 6 ਮਹੀਨੇ ਪਹਿਲਾਂ ਉਹਨਾਂ ਨੇ ਸਭ ਕੁਝ ਨਸ਼ਟ ਕਰਤਾ ਸੀਗਾ। ਇਹਨਾਂ ਦਾ ਆਪਣਾ ਦਾਅਵਾ ਸੀ ਤੇ ਫਿਰ ਜਿਹੜਾ ਉਹ ਹਮਲਾ ਹੋ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਵਿਟਜ਼ਰਲੈਂਡ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਈਰਾਨ ਤੇ US ਦੇ ਅਧਿਕਾਰੀਆਂ ਦੇ ਦੁਆਰਾ ਜਿਨੇਵਾ ਦੇ ਵਿੱਚ ਗੱਲਬਾਤ ਫਰਵਰੀ 'ਚ ਹੋਈ। ਉਸੇ ਹੀ ਗੱਲਬਾਤ ਦੇ ਦੌਰਾਨ ਅਮਰੀਕਾ ਨੇ ਅਤੇ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਫਰਵਰੀ ਦੇ ਵਿੱਚ ਹਮਲਾ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਗਿਆ ਸੀਗਾ। ਦੋਨੋਂ ਹੀ ਜਿਹੜੀਆਂ ਧਿਰਾਂ ਆ ਉਹ ਕਿਸੇ ਇੱਕ ਜਿਹੜੇ ਕਹਿ ਲਓ ਵੀ ਪਲੇਟਫਾਰਮ ਦੇ ਉੱਤੇ ਇਕੱਠੀਆਂ ਜਿਹੜੀਆਂ ਉਹ ਨਹੀਂ ਸੀ ਹੋ ਰਹੀਆਂ। ਫਿਰ ਹੁਣ ਤੀਜੀ ਲੜਾਈ ਤੋਂ ਬਾਅਦ ਦੇ ਵਿੱਚ ਜਿਹੜੀ ਗੱਲਬਾਤ ਆ ਇਹਨਾਂ ਦੀ ਪਾਕਿਸਤਾਨ ਦੇ ਵਿੱਚ ਹੋਈ ਆ। 20-21 ਘੰਟੇ ਜਿਹੜੀ ਗੱਲਬਾਤ ਚੱਲਣ ਤੋਂ ਬਾਅਦ ਇਸਲਾਮਾਬਾਦ 'ਚ 12 ਅਪ੍ਰੈਲ ਨੂੰ ਬੇਸਿੱਟਾ ਜਿਹੜੀ ਆ ਉਹ ਨਿਕਲੀ ਤੇ ਹੁਣ ਜਿਹੜੀ ਆ ਉਸੇ ਹੀ ਗੱਲਬਾਤ ਦਾ ਦੂਜੇ ਗੇੜ ਦੀ ਜਿਹੜੀ ਚਰਚਾ ਆ ਉਹ ਚੱਲ ਰਹੀ ਆ ਵੀ ਸ਼ਾਇਦ ਗੱਲਬਾਤ ਦੁਬਾਰਾ ਜਿਹੜੀ ਉਹ ਹੋਵੇ। ਈਰਾਨ ਵਾਲੇ ਕਹਿੰਦੇ ਵੀ ਅਸੀਂ ਜਿਹੜੀ ਗੱਲਬਾਤ ਕਰਨੀ ਨਹੀਂ ਆ, ਅਮਰੀਕਾ ਵਾਲੇ ਕਹਿੰਦੇ ਵੀ ਗੱਲ ਤਾਂ ਜਿਹੜੀ ਉਹ ਭਾਈ ਨਾਲ ਦੇ ਨਾਲ ਕਰਨੀ ਹੀ ਪੈਣੀ ਆ। ਤੇ ਕਹਿੰਦੇ ਵੀ 1 ਘੰਟੇ ਪਹਿਲਾਂ ਇਹ ਰਿਪੋਰਟ ਆਈ ਆ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, JD ਵੈਂਸ ਜਿਹੜੇ ਆ ਉਹ ਅਮਰੀਕਾ ਦੀ ਨੈਗੋਸ਼ੀਏਸ਼ਨ ਟੀਮ ਨੂੰ ਲੀਡ ਜਿਹੜੇ ਉਹ ਕਰਨਗੇ ਤੇ ਕੁਝ ਘੰਟਿਆਂ ਦੇ ਵਿੱਚ ਟਰੰਪ ਹੁਣਾਂ ਦੇ ਮੁਤਾਬਕ ਇਸਲਾਮਾਬਾਦ ਦੇ ਵਿੱਚ ਪਹੁੰਚਣ ਜਿਹੜੇ ਉਹ ਜਾ ਰਹੇ ਆ। ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਸਾਡੀ ਕੋਈ ਇੱਛਾ ਹੀ ਨਹੀਂ ਹੈਗੀ ਇਹਨਾਂ ਗੱਲਬਾਤ ਦੇ ਵਿੱਚ ਕਰਨ ਦੇ ਲਈ। ਜਿਹੜਾ ਪਜ਼ੈਸ਼ਕੀਅਨ ਹੋਣਾ ਦਾ ਤੁਸੀਂ ਬਿਆਨ ਦੱਸਿਆ ਹੀ ਆ ਵੀ ਉਹ ਕਹਿੰਦੇ ਵੀ ਸਾਨੂੰ ਭਰੋਸਾ ਹੀ ਨਹੀਂ ਅਮਰੀਕਾ ਦੇ ਨਾਲ ਗੱਲਬਾਤ ਜਿਹੜਾ ਉਹ ਕਰਨ ਦਾ, ਕਿਉਂਕਿ ਈਰਾਨ ਦੇ ਜੇ ਐਂਗਲ ਤੋਂ ਦੇਖਿਆ ਜਾਵੇ ਤਾਂ ਜਿੰਨੀ ਵੀ ਉਹਨਾਂ ਨੇ ਗੱਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਲੜਾਈ ਦਾ ਹੀ ਸਾਹਮਣਾ ਕਰਨਾ ਪਿਆ ਆ, ਉਹਨਾਂ ਉੱਤੇ ਹਮਲਾ ਹੀ ਹੋਇਆ ਆ। ਸੋ ਹੁਣ ਬੇਭਰੋਸਗੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਪਰ ਗੱਲ ਇਹ ਆ ਵੀ ਨੈਗੋਸ਼ੀਏਸ਼ਨ ਤੋਂ ਬਗੈਰ, ਗੱਲਬਾਤ ਤੋਂ ਬਗੈਰ ਮਸਲਾ ਵੀ ਜਿਹੜਾ ਉਹ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈਗਾ।